ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਪ੍ਰੋਗਰਾਮ ਦੇ ਐਂਡ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਇੰਪੋਰਟੈਂਸ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ ਜਦੋਂ ਕਿ ਅਸੀਂ ਗੁਰਦੁਆਰਾ ਸੁਧਾਰ ਲਹਿਰ, ਸਾਕਾ ਨਨਕਾਣਾ ਸਾਹਿਬ ਇਹ 7 ਪਾਠ ਦੀ ਗੱਲ ਕਰਦੇ, ਇੱਕ ਜਿਹੜੀ ਘਟਨਾ ਚੁਮਾਲਾ ਸਾਹਿਬ ਲਾਹੌਰ 'ਚ 6ਵੀਂ ਪਾਤਸ਼ਾਹੀ ਦਾ ਗੁਰਦੁਆਰਾ ਸਾਹਿਬ, ਔਰ ਜਿਹੜੇ ਪਹਿਲੇ ਗੁਰਦੁਆਰੇ ਇਹਨਾਂ ਜਿਹੜੇ ਕਰਪਟ ਮਹੰਤ ਸੀ ਜਾਂ ਕਾਬਜ਼ ਲੋਕ ਸੀ ਉਹਨਾਂ ਤੋਂ ਜਿਹੜੇ ਨੇ ਫ੍ਰੀ ਕਰਵਾਏ ਗਏ, ਉਹਨਾਂ 'ਚ ਇਹ ਚੁਮਾਲਾ ਸਾਹਿਬ ਇਹ ਖਾਲਸਾ ਪ੍ਰਚਾਰਕ ਜਥੇ ਨੇ ਅੱਜ ਦੇ ਦਿਨ ਇਸ ਥਾਂ ਦੇ ਉੱਤੇ ਇਸ ਦਾ ਪ੍ਰਬੰਧ ਸੰਭਾਲਿਆ ਜੀ। 1968 'ਚ ਅੱਜ ਦੇ ਦਿਨ ਲਛਮਣ ਸਿੰਘ ਗਿੱਲ ਦੀ ਸਰਕਾਰ ਨੇ ਅਸਤੀਫਾ ਦਿੱਤਾ। ਲਗਭਗ 10 ਮਹੀਨੇ ਗਿੱਲ ਦੀ ਸਰਕਾਰ ਰਹੀ। ਭਾਵੇਂ ਇਹਨਾਂ ਦਾ ਰੋਲ ਤਾਂ ਕੋਈ ਬਹੁਤਾ ਠੀਕ ਨਹੀਂ ਹੈ, ਇਹ ਸਰਕਾਰ ਦੇ ਹੀ ਟੁਚੇ ਹੁੰਦੇ ਨੇ ਇੱਕ ਤੋਂ ਬਾਅਦ ਦੂਜਾ। ਜਦੋਂ ਮਾਸਟਰ ਤਾਰਾ ਸਿੰਘ ਨੂੰ ਥੱਲੇ ਸੁੱਟਣਾ ਸੀ, ਸੰਤ ਫਤਿਹ ਸਿੰਘ ਨੂੰ ਖੜਾ ਕੀਤਾ ਕੈਰੋਂ ਨੇ, ਲਛਮਣ ਸਿੰਘ ਗਿੱਲ, ਉੱਤਮ ਸਿੰਘ ਦੁੱਗਲ ਇਹ PWD ਦੇ ਠੇਕੇਦਾਰ ਸੀ ਦਿੱਲੀ 'ਚ, ਇਹਨਾਂ ਨੂੰ ਅੱਗੇ ਲਾਇਆ, ਸੰਤ ਦਲ ਇਹਨਾਂ ਨੇ ਬਣਾਇਆ ਇਹ। ਔਰ ਬਾਅਦ 'ਚ ਜਦੋਂ 66 ਦੇ ਵਿੱਚ ਪੰਜਾਬੀ ਸੂਬਾ ਨਵੰਬਰ 1 ਨੂੰ ਬਣਿਆ, ਪਹਿਲੀ ਸਰਕਾਰ 1967 'ਚ ਬਣੀ, ਉਹਦੇ 'ਚ ਲਛਮਣ ਸਿੰਘ ਗਿੱਲ ਜਿਹੜਾ ਐਜੂਕੇਸ਼ਨ ਮਿਨਿਸਟਰ ਸੀ। ਅਕਾਲੀਆਂ ਦੇ 24 MLA ਸੀ, ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਬਣੇ ਜੀ। ਲੇਕਿਨ ਇੱਕ ਗੱਲ ਜ਼ਰੂਰ ਸੀ, ਕਿਉਂਕਿ ਇਹਨੂੰ ਇਹ ਲੱਗਦਾ ਸੀ ਵੀ ਮੇਰੇ ਨਾਲ ਬੰਦੇ ਨੇ ਔਰ ਇਹ ਗੱਲ ਮੰਨਦੇ ਨਹੀਂ, ਔਰ ਇਹਨੇ ਜਿਹੜਾ ਇਸ਼ੂ ਲਿਆਂਦਾ ਸੀ, ਗੱਲ ਇਸ਼ੂ ਦੀ ਕਰੀ ਹੈ, ਬੰਦੇ ਤਾਂ ਇਹ ਸਾਰੇ ਹਲਕੇ ਸੀ, ਕਿ ਇਸ਼ੂ ਲਿਆਂਦਾ ਕਿ ਬਈ ਪੰਜਾਬੀ ਸੂਬਾ ਬਣਿਆ ਪੰਜਾਬੀ ਜ਼ਬਾਨ ਦੇ ਆਧਾਰ ਤੇ, ਔਰ ਪੰਜਾਬੀ ਨੂੰ ਸਟੇਟ ਲੈਂਗੁਏਜ ਬਣਾਓ। ਹੁਣ BJP ਜਿਹੜਾ ਉਦੋਂ ਜਨਸੰਘ ਸੀ ਉਹ ਸਰਕਾਰ ਦੇ ਵਿੱਚ ਸੀ, ਬਲਰਾਮ ਜੀ ਦਾਸ ਟੰਡਨ, ਬਲਦੇਵ ਪ੍ਰਕਾਸ਼, ਜਸਟਿਸ ਗੁਰਨਾਮ ਸਿੰਘ ਵੀ ਆਸ ਜੇ ਕਿਸਮ ਦਾ ਬੰਦਾ ਸੀ, ਉਧਰੋਂ ਕਾਮਰੇਡ ਵੀ ਵਿੱਚ ਬੜੇ ਹੋਏ ਸੀ। ਕੁੱਲ ਮਿਲਾ ਕੇ BJP ਜਨਸੰਘ ਚਾਹੁੰਦਾ ਨਹੀਂ ਸੀ ਪੰਜਾਬੀ ਲਾਗੂ ਹੋਏ। ਸੋ ਉਹਨਾਂ 24 MLA ਚੋਂ ਫਿਰ ਲਛਮਣ ਸਿੰਘ ਗਿੱਲ ਜਿਹੜਾ 16-17 MLA ਅੱਡ ਲੈ ਕੇ ਉਹਨੇ ਜਨਤਾ ਪਾਰਟੀ ਬਣਾ ਲਈ। ਪਹਿਲਾ ਨਾਂ ਜਨਤਾ ਪਾਰਟੀ ਦਾ ਉਹਨੂੰ ਹੀ ਦਿੱਤਾ ਜੀ। ਜਗਜੀਤ ਸਿੰਘ ਚੌਹਾਨ ਜਿਹੜਾ ਸੀ ਉਹਦੇ 'ਚ ਆ ਗਿਆ ਪਾਰਟੀ, ਔਰ ਕਾਂਗਰਸ ਨੇ ਔਰ ਜਸਟਿਸ ਗੁਰਨਾਮ ਸਿੰਘ ਨੂੰ ਅਸਤੀਫਾ ਦੇਣਾ ਪਿਆ, ਮਾਈਨੋਰਿਟੀ 'ਚ ਆ ਗਏ। ਕਾਂਗਰਸ ਗਿਆਨ ਸਿੰਘ ਰਾੜੇਵਾਲਾ ਉਦੋਂ ਲੈਜਿਸਲੇਚਰ ਪਾਰਟੀ ਦਾ ਲੀਡਰ ਸੀ, ਕਾਂਗਰਸ ਲੈਜਿਸਲੇਚਰ, ਉਹਨਾਂ ਨੇ ਕਿਹਾ ਜੀ ਅਸੀਂ ਬਾਹਰੋਂ ਸਪੋਰਟ ਦੇਵਾਂਗੇ। ਸੋ ਲਛਮਣ ਸਿੰਘ ਗਿੱਲ ਚੀਫ ਮਿਨਿਸਟਰ ਬਣ ਗਏ ਔਰ ਜਗਜੀਤ ਸਿੰਘ ਚੌਹਾਨ ਵਿੱਤ ਮੰਤਰੀ ਬਣ ਗਏ, ਤੇ ਬਾਕੀ ਜਿਹੜੇ ਨੇ ਉਹ ਸਰਕਾਰ 10 ਕੁ ਮਹੀਨੇ ਚੱਲੀ। ਪਰ ਇੱਕ ਗੱਲ ਹਮੇਸ਼ਾ ਲੋਕ ਪੰਜਾਬ ਦੇ ਯਾਦ ਰੱਖਦੇ ਨੇ ਕਿ ਉਹਨਾਂ 10 ਮਹੀਨਿਆਂ 'ਚ ਉਹਨੇ ਸਭ ਤੋਂ ਲੰਬਾ ਅਸੈਂਬਲੀ ਦਾ ਸੈਸ਼ਨ ਚਲਾ ਕੇ ਪੰਜਾਬੀ ਲੈਂਗੁਏਜ ਨੂੰ, ਪੰਜਾਬੀ ਜ਼ਬਾਨ ਨੂੰ ਸਟੇਟ ਲੈਂਗੁਏਜ ਬਣਾ ਦਿੱਤਾ। ਦੂਸਰੀ ਗੱਲ, ਪੰਜਾਬ ਦੇ ਪਿੰਡਾਂ ਨੂੰ ਜਿਹੜਾ ਉਹ ਲਿੰਕ ਸੜਕਾਂ ਦੇ ਨਾਲ ਜੋੜ ਦਿੱਤਾ। ਇਹ ਵੀ ਬਹੁਤ ਵੱਡਾ, ਇਹ ਵੱਖਰੀ ਗੱਲ ਹੈ ਵੀ ਅੱਜ ਪੰਜਾਬ ਦੇ ਵਿੱਚ ਈਵਨ ਬੈਂਕ, ਪੰਜਾਬ ਐਂਡ ਸਿੰਧ ਬੈਂਕ ਦੇ ਬਾਹਰ ਵੱਡਾ ਅੱਜ ਫੇਸਬੁੱਕ ਤੇ ਉਹ ਪਿਕਚਰ ਵੀ ਸੀ ਕਿ ਲੱਗਾ ਹੋਇਆ ਕਿ ਜੀ ਅਗਰ ਤੁਸੀਂ ਹਿੰਦੀ 'ਚ ਕੰਮ ਕਰੋਗੇ ਤਾਂ ਬਹੁਤ ਚੰਗਾ ਹੋਏਗਾ। ਸਭ ਪਾਸੇ ਹਿੰਦੀ ਫੈਲਾ ਰਹੇ, ਲੇਕਿਨ ਜੇ ਥੋੜੀ ਬਹੁਤ ਪੰਜਾਬੀ ਸੈਕਟਰੀਏਟ ਲੈਵਲ ਤੇ ਗਈ ਤੇ ਲਛਮਣ ਸਿੰਘ ਗਿੱਲ ਨੂੰ ਕ੍ਰੈਡਿਟ ਜਾਂਦਾ ਹੈ। ਲਿੰਕ ਰੋਡਸ ਵੀ ਜਿਹੜੀਆਂ ਪੰਜਾਬ ਦੇ ਵਿੱਚ ਗਿੱਲ ਨੇ ਬਣਾਈਆਂ। 10 ਮਹੀਨੇ ਬਾਅਦ ਫਿਰ ਗਿਆਨ ਸਿੰਘ ਰਾੜੇਵਾਲਾ ਖੁਦ ਚੀਫ ਮਿਨਿਸਟਰ ਬਣਨਾ ਚਾਹੁੰਦਾ ਸੀ ਤੇ ਗਿੱਲ ਕਹਿੰਦਾ ਸੀ ਗਿੱਲ ਔਰ ਨਿਲ, ਜਾਂ ਗਿੱਲ ਰਹੇਗਾ ਜਾਂ ਕਿਸੇ ਨੂੰ। ਉਹ ਜਦੋਂ ਉਹਦੀ ਸਰਕਾਰ ਤੋੜਨੀ ਚਾਹੀ, ਉਹਨੇ ਗਵਰਨਰ ਨੂੰ ਕਿਹਾ ਕਿ ਬਈ ਤੋੜ ਦਿਓ, ਅਸੈਂਬਲੀ ਤੋੜਤੀ, ਬਾਅਦ ਦੇ ਵਿੱਚ ਚੋਣਾਂ ਹੋਈਆਂ। ਸੋ ਰਾੜੇਵਾਲਾ ਦੀ ਇਹ ਡਿਜ਼ਾਇਰ ਪੂਰੀ ਨਹੀਂ ਹੋਈ ਵੀ ਉਹਨੇ ਮੁੱਖ ਮੰਤਰੀ ਬਣਨਾ, ਪਰ ਉਦੋਂ ਇਹ ਸਲੋਗਨ ਆਮ ਸੀ ਨੇ ਕਿਹਾ ਗਿੱਲ ਔਰ ਨਿਲ, ਜਾਂ ਗਿੱਲ ਹੋਏਗਾ ਨਹੀਂ ਤਾਂ ਨਿਲ। 1999 'ਚ ਬੜਾ ਜ਼ਾਲਮ SP ਗੁਰਦਾਸਪੁਰ ਗੋਬਿੰਦ ਰਾਮ ਜਿਹਨੇ ਬੀਬੀ ਗੁਰਦੇਵ ਕੌਰ ਜਿਹੜੇ ਕਿ ਭਾਈ ਮਹਿਲ ਸਿੰਘ ਬੱਬਰ ਖਾਲਸਾ ਦੇ ਜਿਹੜੇ ਪੰਥਕ ਕਮੇਟੀ 'ਚ ਵੀ ਮੈਂਬਰ ਰਹੇ, ਉਹਨਾਂ ਦੀ ਸਿੰਘਣੀ, ਤੇ ਬੀਬੀ ਗੁਰਮੀਤ ਕੌਰ ਨਾਗੋਕੇ, ਇਹ ਸ਼ਹੀਦ ਭਾਈ ਕੁਲਵੰਤ ਸਿੰਘ ਨਾਗੋਕੇ ਜਿਨ੍ਹਾਂ ਨੂੰ ਖਲਚੀਆਂ ਤੋਂ ਅਰੈਸਟ ਕੀਤਾ ਕਰਕੇ, ਟਾਰਚਰ ਕਰਕੇ ਟਰੈਕਟਰ ਠੀਕ ਕਰਾਉਣ ਆਏ ਸੀ, ਮਾਰਿਆ ਗਿਆ ਸੀ। ਉਹਨਾਂ ਨੂੰ ਗੋਬਿੰਦ ਰਾਮ ਚੁੱਕ ਲਿਆ ਹੈ, ਬਟਾਲੇ ਰੱਖ ਕੇ ਟਾਰਚਰ ਕੀਤਾ ਬੜੀ ਬੁਰੀ ਤਰ੍ਹਾਂ। ਉਦੋਂ ਪ੍ਰੋਫੈਸਰ ਦਰਸ਼ਨ ਸਿੰਘ ਜਥੇਦਾਰ ਸਨ ਅਕਾਲ ਤਖਤ ਦੇ, ਉਹਨਾਂ ਨੇ ਘਿਰਾਓ ਕੀਤਾ, ਬੜਾ ਵੱਡਾ ਜਲੂਸ ਕੱਢਿਆ। ਅਖੀਰ ਉਹਨਾਂ ਨੂੰ ਜਿਹੜੇ ਕਿ ਬਹੁਤ ਉਹਨਾਂ ਦਾ ਬੁਰਾ ਹਾਲ ਕੀਤਾ ਸੀ ਟਾਰਚਰ ਦੇ ਨਾਲ, ਉਹਨਾਂ ਨੂੰ ਛੱਡਿਆ ਗਿਆ। ਪਰ ਇਹ ਗੋਬਿੰਦ ਰਾਮ ਨੂੰ ਫਿਰ ਸਿੰਘਾਂ ਨੇ ਮਿੱਥ ਲਿਆ ਕਿ ਸਜ਼ਾ ਯਾਫਤਾ ਕਰਨਾ ਹੈ, ਇਹਨੂੰ ਬਦਲ ਕੇ ਜਲੰਧਰ ਭੇਜਿਆ ਗਿਆ। ਫਿਰ ਫਿਲੌਰ ਦੇ ਸਭ ਤੋਂ ਸਿਕਿਉਰ ਥਾਂ ਤੇ ਰੱਖਿਆ ਗਿਆ, ਕਿਲੇ ਵਾਂਗ ਹੈ। ਲੇਕਿਨ ਜਿਹੜੀ ਹੈ ਸਿੰਘਾਂ ਦੀ ਜਿਹੜੀ ਅਲਟੀਮੇਟਲੀ ਮਾਰ ਦੇ ਵਿੱਚੋਂ ਆਇਆ, ਔਰ ਫਿਰ ਕਹਿੰਦੇ ਨੇ ਵੀ ਝਾੜੂ ਦੇ ਨਾਲ ਹੀ ਇਕੱਠਾ ਕੀਤਾ। ਕਿੰਨਾ ਕੁ ਭਾਰ ਬਣਿਆ ਇਹ ਪਤਾ ਨਹੀਂ, ਪਰ ਇਕੱਠਾ ਝਾੜੂ ਨਾਲ ਹੀ ਕੀਤਾ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1321 'ਚ 160 ਯਹੂਦੀਆਂ ਨੂੰ ਚਿਨਕੌਨ ਫਰੈਂਕਫਰਟ ਦੇ ਵਿੱਚ, ਫਰਾਂਸ ਦੇ ਵਿੱਚ ਜਿਉਂਦੇ ਸਾੜ ਦਿੱਤਾ ਗਿਆ। 1888 'ਚ ਵਿਲੀਅਮ ਬਰੋਜ਼ ਨੇ
ਜਿਹੜੀ ਹੈ ਜਮਾ ਦੀ ਮਸ਼ੀਨ 2 2 4 4 4 8 ਜਿਹੜੀ ਅੱਜ ਤਾਂ ਹੁਣ ਤਾਂ ਹੈ ਨਾ ਕੀ ਕਹਿੰਦੇ ਨੇ ਕੈਲਕੂਲੇਟਰ ਹਾਂ ਇਹ ਪਹਿਲੀ ਜਿਹੜੀ ਇਹਦਾ ਜਨਮਦਾਤਾ ਹੈ ਉਹ ਵਿਲੀਅਮ ਬੋਰੋ 1888 ਚ ਉਹਨੇ ਇਹਨੂੰ ਐਡਿੰਗ ਮਸ਼ੀਨ ਕਿਹਾ ਉਹਨੇ 1959 ਦੇ ਵਿੱਚ ਹਵਾਈ ਜਿਹੜਾ ਹੈ ਉਹ ਅਮਰੀਕਾ ਦੀ 50ਵੀਂ ਸਟੇਟ ਬਣੀ 1968 ਚ ਰਸ਼ੀਆ ਜਿਹੜਾ ਹੈ ਉਸ ਨੇ ਵੌਇਸ ਆਫ ਅਮਰੀਕਾ ਦਾ ਜਿਹੜਾ ਪ੍ਰਸਾਰਣ ਹੈ ਉਹ ਰਸ਼ੀਆ ਚ ਆਉਣ ਤੋਂ ਜਾਮ ਕਰ ਦਿੱਤਾ ਹੈ 1991 ਚ ਲਾਤਵੀਆ ਜਿਹੜਾ ਹੈ ਉਹਨੇ USSR ਤੋਂ ਆਪਣੀ ਆਜ਼ਾਦੀ ਡਿਕਲੇਅਰ ਕੀਤੀ ਤੇ 2011 ਚ ਦੁਨੀਆ ਦੇ ਸਭ ਤੋਂ ਪੁਰਾਣੇ ਫੋਸਿਲ ਲਗਭਗ 3.5 ਬਿਲੀਅਨ ਸਾਲ ਪੁਰਾਣੇ ਇਹ ਸਟ੍ਰੈਲੀ ਪੂਲ ਰੌਕ ਜਿਹੜੀ ਕਿ ਵੈਸਟਰਨ ਆਸਟ੍ਰੇਲੀਆ ਚ ਹੈ ਉਹਦੇ ਚੋਂ ਮਿਲੇ ਸੋ ਇਹ ਵਰਲਡ ਹਿਸਟਰੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਬ੍ਰਿਜ ਭਾਸ਼ਾ ਚ ਰਚਿਤ ਕਵਿਤ ਨੰਬਰ 94 ਨੂੰ ਚੁਣਿਆ ਜੀ ਚਤੁਰ ਬਰਣ ਮਿਲ ਸੁਰੰਗ ਤੰਬੋਲ ਰਸ ਗੁਰਸਿੱਖ ਸਾਧ ਸੰਗ ਰੰਗ ਮੈਂ ਰੰਗੀਲੇ ਹੈ ਖਾਂਡ ਕ੍ਰਿਤ ਚੂਨ ਜਲ ਮਿਲੇ ਬਿੰਜਨਾਦ ਸਵਾਦ प्रेम रस अमृत में रसिक रसीले हैं सकल सुगंध सनबंद अरगजा हुए शब्द सुरत लिव बासना बसीले है पारस परस जैसे कनक अनक तात दिब दे मन उन मीले हैं जी इस दा मैसेज भी पुराने कवित वांग ही जिहड़ा पिछला कवित सी कि जिवें 4 चीज़ां पान दा पत्ता पान दा नट ਜਿਹੜਾ ਜਿਹਨੂੰ ਸੁਪਾਰੀ ਕਹਿੰਦੇ ਆ ਕੱਥਾ ਔਰ ਚੂਨਾ ਇਹ ਚਾਰੋਂ ਜਦੋਂ ਮਿਲਦੇ ਨੇ ਪਾਨ ਦੇ ਪੱਤੇ ਦੇ ਨਾਲ ਤੇ ਬੰਦਾ ਚਬਾਉਂਦਾ ਖਾਣ ਵਾਲਾ ਤੇ ਉਹ ਸਭ ਕੁਝ ਲਾਲ ਹੋ ਜਾਂਦਾ ਜੋ ਕਿਉਂਕਿ ਥੁੱਕਦਾ ਹੈ ਉਹਦੀ ਥੁੱਕ ਲਾਲ ਹੁੰਦੀ ਹੈ ਵੀ ਉਹ ਚਾਰੋਂ ਹੀ ਆਪਸ ਦੇ ਵਿੱਚ ਮਿਲ ਜਾਂਦੇ ਨੇ ਸੋ ਭਾਈ ਸਾਹਿਬ ਕਹਿੰਦੇ ਨੇ ਚਤੁਰ ਬਰਣ ਮਿਲ ਸੁਰੰਗ ਤੰਬੋਲ ਸੁਰੰਗ ਹੈ ਕਿ ਲਾਲ ਹੋ ਜਾਂਦੇ ਨੇ ਗੁਰਸਿੱਖ ਸਾਧ ਸੰਗ ਰੰਗ ਮੇ ਰੰਗੀਲੇ ਹੈ ਇਸੇ ਤਰ੍ਹਾਂ ਗੁਰਸਿੱਖ ਜਦੋਂ ਸਾਧ ਸੰਗਤ ਦੇ ਵਿੱਚ ਨਾਮ ਦੇ ਰੰਗ ਦੇ ਵਿੱਚ ਪ੍ਰਭੂ ਪਿਆਰ ਦੇ ਰੰਗ 'ਚ ਰੰਗਿਆ ਜਾਂਦਾ ਹੈ ਤੇ ਉਹ ਉਸ ਰੰਗ ਵਾਂਗ ਹੀ ਹੋ ਜਾਂਦਾ ਜੋ ਸਾਧ ਸੰਗਤ ਦਾ ਰੰਗ ਹੈ ਜਿਉ ਜੇ ਬਾਕੀ ਗੁਰਸਿੱਖ ਨੇ ਉਹ ਗੁਣ ਉਹਦੇ 'ਚ ਆ ਜਾਂਦੇ ਨੇ ਜੀ ਖਾਂਡ ਕ੍ਰਿਤ ਚੂਨ ਜਲ ਮਿਲੇ ਬਿੰਜਨਾਦ ਸਵਾਦ ਹੁਣ ਖੰਡ ਘਿਓ ਆਟਾ ਪੁਰਾਣੇ ਪੰਜਾਬੀ 'ਚ ਚੂਨਾ ਅਦਸਰ ਵਾਂਗੂ ਦਾਲੇ ਫਿਰ ਚੂਨੇ ਦੀ ਗੱਲ ਹੈ ਸੋ ਇਹ ਆਟੇ ਨੂੰ ਕਹਿੰਦੇ ਨੇ ਕਿਉਂਕਿ ਰੰਗ ਉਹਦੇ ਵਰਗਾ ਹੁੰਦਾ ਹੈ ਖੰਡ ਘਿਓ ਆਟਾ ਤੇ ਪਾਣੀ ਦਾ ਮਿਲਾਪ ਜਿਹੜਾ ਬਿੰਜਨਾਦ ਸਵਾਦ ਉਹ ਡੈਲੀਸ਼ੀਅਸ ਡਿਸ਼ ਪੈਦਾ ਕਰਦਾ ਸਭ ਤੋਂ ਸਵਾਦੀ ਤਾਂ ਕੜਾਹ ਹੈ ਜੀ ਕਿ ਇਹਦੇ ਨਾਲ ਜਿਵੇਂ ਇਹ ਚੀਜ਼ਾਂ ਚਾਰ ਮਿਲ ਕੇ ਇੱਕ ਮਿੱਠਾ ਜਿਹੜੀ ਹੈ ਡਿਸ਼ ਦਿੰਦੇ ਨੇ ਪ੍ਰੇਮ ਰਸ ਅੰਮ੍ਰਿਤ ਮੈਂ ਰਸਕ ਰਸੀਲੇ ਹੈ ਇਸੇ ਤਰ੍ਹਾਂ ਗੁਰਸਿੱਖ ਰੱਬ ਦੇ ਪ੍ਰੇਮ ਵਿੱਚ ਰਚ ਕੇ ਉਵੇਂ ਹੀ ਉਸ ਸਵਾਦ ਵਾਲੇ ਉਸ ਵਿਅੰਜਨ ਵਾਂਗ ਉਹ ਪ੍ਰੇਮ ਰਸ ਨਾਲ ਭਰ ਜਾਂਦੇ ਸਕਲ ਸੁਗੰਧ ਸੰਬੰਧ ਅਰਗਜ਼ਾ ਹੋਏ ਕਿ ਜੇ ਸਾਰੇ ਹੀ ਸੈਂਟ ਮਿਲਾ ਲਓ ਅੱਡ ਤਰ੍ਹਾਂ ਦੇ ਤੇ ਫਿਰ ਸੁਪਰ ਸੈਂਟ ਬਣ ਜਾਂਦਾ ਅਰਗਜ਼ਾ ਉਹਦਾ ਬੈਸਟ ਜਿਹੜਾ ਪਰਫਿਊਮ ਆਫ ਹਾਈ ਕੁਆਲਿਟੀ ਬਣਦਾ ਸ਼ਬਦ ਸੁਰਤ ਲਿਵ ਬਾਸਨਾ ਬਸੀਲੇ ਹੈ ਇਵੇਂ ਜਦੋਂ ਸੁਰਤ ਜਿਹੜੀ ਹੈ ਉਹ ਸ਼ਬਦ ਦੇ ਵਿੱਚ ਜੁੜਦੀ ਹੈ ਤੇ ਜਿਸ ਤਰ੍ਹਾਂ ਹਾਈ ਫਾਰਮ ਆਫ ਸੈਂਟ ਪੈਦਾ ਹੁੰਦਾ ਹੈ ਪਰਫਿਊਮ ਪੈਦਾ ਹੁੰਦਾ ਹੈ ਇਵੇਂ ਉਸ ਰਸਨਾ ਦੇ ਉੱਤੇ ਉਸ ਸੁਰਤ ਦੇ ਉੱਤੇ ਉਹ ਵਾਹਿਗੁਰੂ ਦੇ ਨਾਂ ਦੀ ਖੁਸ਼ਬੂ ਹੁੰਦੀ ਹੈ ਪਾਰਸ ਪਰਸ ਜੈਸੇ ਕਨਕ ਅਨਕ ਧਾਤ ਜਿਵੇਂ ਪਾਰਸ ਜਿਹੜਾ ਹੈ ਉਸ ਨਾਲ ਛੋਹ ਕੇ ਅੱਡ ਧਾਤਾਂ ਅਲਟੀਮੇਟਲੀ ਸੋਨਾ ਬਣ ਜਾਂਦੀਆਂ ਦਿਬ ਦੇ ਮਨ ਉਨ ਮਿਲੇ ਹੈ ਇਸ ਤਰ੍ਹਾਂ ਹੀ ਰੱਬ ਦੀ ਯਾਦ ਜੁੜਿਆ ਹੋਇਆ ਗੁਰਸਿੱਖ ਉਸ ਦੀ ਦੇਹ ਦੇ ਵਿੱਚ ਵੀ ਇੱਕ ਖੂਬਸੂਰਤੀ ਉਸ ਦਾ ਮਨ ਵੀ ਜਿਹੜਾ ਚਾਹ ਦੇ ਵਿੱਚ ਉਹ ਮਨ ਹਮੇਸ਼ਾ ਖਿੜਿਆ ਹੁੰਦਾ ਹੈ ਜਿਵੇਂ ਇੱਕ ਫੁੱਲ ਖਿੜਿਆ ਹੁੰਦਾ ਹੈ ਉਨ ਮਿਲੇ ਹੈ ਉਹ ਇੱਕ ਚਾਹ ਦੇ ਨਾਲ ਭਰਿਆ ਹੋਇਆ ਗੁਰਸਿੱਖ ਹੁੰਦਾ ਹੈ ਸੋ ਇਹ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ ਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ